ਅੱਜ ਮੈਂ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਇਆ ਵਾਂ। ਇਹਦੇ 'ਚ ਮੈਂ ਤੁਹਾਨੂੰ ਦੱਸਾਂਗਾ ਕਿ ਹੀਰ ਕੌਣ ਸੀ ਤੇ ਰਾਂਝਾ ਕੌਣ ਸੀ, ਤੇ ਹੀਰ ਕਿੱਥੇ ਦੀ ਸੀ ਤੇ ਰਾਂਝਾ ਕਿੱਥੇ ਦਾ ਸੀ। ਤੇ ਆਓ ਵੀਡੀਓ ਸ਼ੁਰੂ ਕਰਨੇ ਆ। ਝੰਗ ਦੇ ਇੱਕ ਛੋਟੇ ਜਿਹੇ ਕਬੀਲੇ ਸਿਆਲ ਦਾ ਜਿਹੜਾ ਨਵਾਬ ਸੀ, ਨਵਾਬ ਚੂਚਕ ਖਾਂ, 22 ਮਈ 1461 ਨੂੰ ਅੱਲਾਹ ਪਾਕ ਨੇ ਉਹਨਾਂ ਨੂੰ ਇੱਕ ਧੀ ਅਤਾ ਕੀਤੀ, ਜਿਹਦਾ ਨਾਮ ਉਹਨਾਂ ਰੱਖਿਆ ਇੱਜ਼ਤ ਬੀਬੀ। ਜਿਸ ਵਕਤ ਇੱਜ਼ਤ ਬੀਬੀ ਪੈਦਾ ਹੋਈ ਤੇ ਉਹਦੀ ਮਾਂ ਅੱਲਾਹ ਪਾਕ ਨੂੰ ਪਿਆਰੀ ਹੋ ਗਈ, ਇਸ ਦੁਨੀਆ ਤੋਂ ਟੁਰ ਗਈ ਤੇ ਹੀਰ ਜੰਮਦੀ ਜਿਹੜੀ ਹੈ ਨਾ ਯਤੀਮ ਹੋ ਗਈ। ਦੂਸਰੇ ਪਾਸੇ ਮੀਆਂ ਰਾਂਝਾ ਜ਼ਿਲ੍ਹਾ ਸਰਗੋਧੇ ਦੇ ਇੱਕ ਨਿੱਕੇ ਜਿਹੇ ਪਿੰਡ ਤਖਤ ਹਜ਼ਾਰੇ ਵਿੱਚ 1456 ਨੂੰ ਮੌਜਦਾਰ ਹਾਂ ਰਾਂਝੇ ਦੇ ਘਰ ਪੈਦਾ ਹੋਇਆ। ਮੌਜਦਾਰ ਹਾਂ ਰਾਂਝਾ ਰਾਂਝੇ ਦੇ ਬਾਪ ਦਾ ਨਾਂ ਸੀ, ਜਿਹਨੂੰ ਕਿ ਮੌਜੂ ਰਾਂਝਾ ਵੀ ਕਿਹਾ ਜਾਂਦਾ ਹੈ। ਇਹਦੇ ਬਾਪ ਨੇ ਰਾਂਝਾ ਦਾ ਨਾਂ ਧੀਦੋ ਰਾਂਝਾ ਰੱਖਿਆ। ਮੌਜੂ ਰਾਂਝੇ ਦੀ ਤੀਸਰੀ ਬੀਵੀ ਵਿੱਚ ਇਹ ਪੈਦਾ ਹੋਇਆ ਸੀ। ਇਸ ਤੋਂ ਪਹਿਲੇ ਮੌਜੂ ਰਾਂਝੇ ਦੀਆਂ 2 ਸ਼ਾਦੀਆਂ ਹੋ ਗਈਆਂ ਹਨ ਤੇ 7 ਪੁੱਤਰ ਹਨ ਇਸ ਤੋਂ ਪਹਿਲੇ ਵੀ। ਉਹ ਜਿਹੜੇ ਪਹਿਲੇ ਪੁੱਤਰ ਹਨ ਉਹਦੇ ਉਹ ਵੱਡੇ ਸਨ ਤੇ ਉਹ ਧੀਦੋ ਰਾਂਝੇ ਨਾਲ ਸਲੂਕ ਵੀ ਜ਼ਰਾ ਚੰਗਾ ਨਹੀਂ ਹਨ ਕਰਦੇ, ਕਿਉਂਕਿ ਉਹ ਮਾਂ ਵੱਲੋਂ ਜਿਹੜਾ ਸਕਾ ਨਹੀਂ ਸੀ ਇਹਨਾਂ ਦਾ। ਇਸ ਕਰਕੇ ਰਾਂਝੇ ਦਾ ਬਾਪ ਜਿਹੜਾ ਸੀ ਰਾਂਝੇ ਦੀ ਫਿਕਰ ਵੀ ਜ਼ਰਾ ਕਾਫੀ ਜ਼ਿਆਦਾ ਕਰਦਾ ਸੀ। ਮੌਜੂ ਰਾਂਝਾ ਜਿਹੜਾ ਵੇ ਉਮਰ ਵੱਲੋਂ ਵੀ ਜ਼ਰਾ ਕਾਫੀ ਜ਼ਿਆਦਾ ਜ਼ਈਫ ਸੀ ਤੇ ਉਹ ਇਹ ਸੋਚਦਾ ਸੀ ਕਿ ਮੇਰੇ ਬਾਅਦ ਇਹਦਾ ਕੀ ਹਾਲ ਹੋਵੇਗਾ, ਕਿਉਂਕਿ ਭਰਾ ਵੀ ਤੇ ਭਾਬੀਆਂ ਵੀ ਉਹਦੇ ਨਾਲ ਜ਼ਰਾ ਕੋਈ ਚੰਗਾ ਸਲੂਕ ਨਹੀਂ ਸਨ ਕਰਦੀਆਂ। ਜਿਹਨੇ ਕਿ ਰਾਂਝਾ ਇਹ ਛੋਟਾ ਸੀ ਤੇ ਉਹਦਾ ਬਾਪ ਦੁਨੀਆ ਤੋਂ ਟੁਰ ਗਿਆ, ਫੌਤ ਹੋ ਗਿਆ। ਤੇ ਬਾਪ ਦੇ ਮਰਨ ਤੋਂ ਫੌਰਨ ਬਾਅਦ ਜਿਹੜੇ ਉਹਦੇ ਭਰਾ ਸਨ ਨਾ ਉਹਨਾਂ ਉਹਦੇ ਹਿੱਸੇ ਦੀ ਜਿਹੜੀ ਜਾਇਦਾਦ ਸੀ, ਜ਼ਮੀਨ ਸੀ, ਉਹ ਸਾਰੀ ਆਪਣੇ ਨਾਂ ਕਰਵਾਈ, ਉਹਦੇ ਕੋਲ ਲੈ ਲਈ ਤੇ ਉਹਨੂੰ ਬੇਦਖਲ ਕਰ ਦਿੱਤਾ। ਤੇ ਭਾਬੀਆਂ ਤਾਣੇ ਦੇਣੇ ਸ਼ੁਰੂ ਕਰ ਦਿੱਤੇ ਕਿ ਵਿਹਲਾ ਕਰਦਾ ਕੁਝ ਨਹੀਂ ਤੇ ਸਾਡੇ ਤੇ ਨਵਾਬੀ ਕਰਦਾ ਰਹਿੰਦਾ ਵੇ। ਇੱਕ ਦਿਨ ਭਾਬੀਆਂ ਨੇ ਫਿਰ ਉਹਨੂੰ ਆਖਿਆ ਕਿ ਜੇ ਤੂੰ ਸਾਡੇ ਤੇ ਨਵਾਬੀ ਕਰਨੀ ਹੈ, ਜ਼ਰੂਰ ਤੂੰ ਨਵਾਬੀ ਕਰਨਾ ਚਾਹੁੰਦਾ ਵੇਂ, ਤੇ ਜਾ ਸਿਆਲਾਂ ਦੀ ਹੀਰ ਵਿਆਹ ਲਿਆ ਜਾ ਕੇ ਹੀਰ ਦੇ ਹੱਥਾਂ ਦੇ ਪਰੌਂਠੇ ਖਾ ਲੈ, ਜਿਹੜਾ ਵਿਹਲਿਆਂ ਤੈਨੂੰ ਰੱਖ ਕੇ ਖਵਾਏ ਦੀ। ਤੇ ਰਾਂਝਾ ਗੁੱਸੇ 'ਚ ਆ ਕੇ ਤੇ ਬੇਲੇ ਵੱਲ ਟੁਰ ਪਿਆ। ਰਾਂਝਾ ਸਫ਼ਰ ਕਰਦਾ ਹੋਇਆ ਜਿਸ ਵਿੱਚ ਝੰਗ ਦੇ ਬੇਲੇ ਨੂੰ ਪਾਰ ਕਰਕੇ ਦਰਿਆ ਦੇ ਕਿਨਾਰੇ ਪਹੁੰਚਿਆ ਤੇ ਉੱਥੇ ਇੱਕ ਫੁੱਲਾਂ ਨਾਲ ਸੱਜੀ ਹੋਈ ਜਿਹੜਾ ਨਾ ਕਸ਼ਤੀ ਖਲੋਤੀ ਹੈ, ਜਿਹੜੀ ਕੋਈ ਹੀਰ ਦੀ ਸੀ। ਤੇ ਰਾਂਝਾ ਆਪਣੀ ਮਸਤੀ ਵਿੱਚ ਜਾ ਕੇ ਵਿੱਚ ਬੈਠਾ ਤੇ ਨੀਂਦਰ ਆ ਗਈ, ਸੌਂ ਗਿਆ। ਥੋੜੀ ਦੇਰ ਬਾਅਦ ਹੀਰ ਆਪਣੀਆਂ ਸਹੇਲੀਆਂ ਨਾਲ ਉੱਥੇ ਆਈ, ਆ ਕੇ ਵੇਖਿਆ ਕਿ ਇੱਕ ਨਾਮਲੂਮ ਅਜਨਬੀ ਬੰਦਾ ਜਿਹੜਾ ਵੀ ਉਹਦੀ ਕਸ਼ਤੀ ਵਿੱਚ ਫੁੱਲਾਂ ਵਾਲੀ ਸੇਜ ਬਣੀ ਹੈ ਤੇ ਉਹਦੇ ਵਿੱਚ ਆ ਕੇ ਸੌਂ ਗਿਆ ਵੇ। ਹੀਰ ਨੂੰ ਵੇਖ ਕੇ ਕਾਫੀ ਜ਼ਿਆਦਾ ਗੁੱਸਾ ਆਇਆ। ਉਹਨੇ ਫਿਰ ਠਾਇਆ ਉਹਨੂੰ, ਜੇ ਫਿਰ ਠਾਇਆ ਤੇ ਰਾਂਝੇ ਨੇ ਉਹਦੇ ਵੱਲ ਵੇਖਿਆ, ਉਹਨੇ ਰਾਂਝੇ ਵੱਲ ਵੇਖਿਆ, ਦੋਵਾਂ ਨੇ ਇੱਕ ਦੂਸਰੇ ਨੂੰ ਵੇਖਿਆ ਤੇ ਹੀਰ ਦਾ ਜ਼ਰਾ ਗੁੱਸਾ ਠੰਡਾ ਹੋ ਗਿਆ। ਹੀਰ ਨੂੰ ਜ਼ਰਾ ਚੰਗਾ ਲੱਗਾ ਰਾਂਝਾ। ਹੁਸਨ ਅੱਲਾਹ ਪਾਕ ਦੀ ਜ਼ਾਤ ਨੇ ਇਹਨੂੰ ਵੀ ਕਾਫੀ ਦਿੱਤੇ, ਅਸੀਂ ਸੋਹਣਾ ਵੀ ਸੀ। ਤੇ ਪਹਿਲੀ ਨਜ਼ਰ ਵਿੱਚ ਹੀ ਮੁਲਾਕਾਤ ਵਿੱਚ ਹੀ ਉਹਨਾਂ ਦੀ ਦੁਨੀਆ ਬਦਲ ਗਈ, ਦਿਲ ਦੀ ਦੁਨੀਆ ਜਿਹੜੇ ਨੇ ਹਾਲਾਤ ਬਦਲ ਗਏ। ਤੇ ਹੀਰ ਜਿਹੜਾ ਨਾ ਫਿਰ ਇਸ ਤੋਂ ਬਾਅਦ ਆਸਤਾ ਆਸਤਾ ਇਹਦੇ ਨੇੜੇ ਆਉਣ ਲੱਗ ਪਈ, ਉਹਨੂੰ ਜ਼ਰਾ ਚੰਗਾ ਲੱਗਣ ਲੱਗ ਪਿਆ। ਤੇ ਰਾਂਝੇ ਨੂੰ ਘਰ ਲੈ ਗਈ ਤੇ ਆਪਣੇ ਬਾਪ ਕੋਲੋਂ ਹਵਾ ਕੇ ਨਾ ਉਹਨੂੰ ਆਪਣਾ ਮੁਲਾਜ਼ਮ ਰੱਖ ਲਿਆ ਵੀ ਮੱਝਾਂ ਸਾਡੀਆਂ ਨੇ ਪੱਠੇ ਪਾਏ ਦਾ। ਰਾਂਝਾ ਉੱਥੇ ਰਹਿ ਪਿਆ। ਆਸਤਾ ਆਸਤਾ ਦੋਵੇਂ ਇੱਕ ਦੂਸਰੇ ਦੇ ਕਰੀਬ ਹੋ ਗਏ ਤੇ ਹੀਰ ਜ਼ਰਾ ਰਾਂਝੇ ਨੂੰ ਪਸੰਦ ਵੀ ਕਰਨ ਲੱਗ ਪਈ। ਉਹਨੂੰ ਅੱਲਾਹ ਪਾਕ ਨੇ ਹੁਸਨ ਦਿੱਤੇ ਆ ਸੀ, ਉਹ ਵੀ ਸੋਹਣੀ ਸੀ, ਇਹ ਵੀ ਸੋਹਣਾ ਸੀ ਤੇ ਦੋਵੇਂ ਇੱਕ ਦੂਸਰੇ ਨੂੰ ਪਸੰਦ ਕਰਨ ਲੱਗ ਪਏ। ਰਾਂਝਾ ਉਧਰ ਹੀਰ ਦੀਆਂ ਮੱਝਾਂ ਨੂੰ ਪੱਠੇ ਛੱਠੇ ਪਾਉਣ ਲੱਗ ਪਿਆ, ਖੋਲ ਕੇ ਲੈ ਜਾਣੀਆਂ, ਬੇਲੇ ਵਿੱਚ ਚਾਰਨੀਆਂ। ਹੀਰ ਫਿਰ ਮਗਰ ਰੋਟੀ ਲੈ ਕੇ ਉਹਦੇ ਜਾਣੀ ਕਰਨੀ। ਇੱਥੋਂ ਜਿਹੜਾ ਭਾਬੀਆਂ ਨੇ ਉਹਨੂੰ ਤਾਣਾ ਮਾਰਿਆ ਸੀ ਵੀ ਜਾ ਜੇ ਤੂੰ ਨਵਾਬੀ ਕਰਨੀ ਹੈ ਤੇ ਹੀਰ ਸਿਆਲ ਕੋਲ ਟੁਰ ਜਾ, ਉਹ ਤੈਨੂੰ ਦੇਸੀ ਘਿਓ ਦੀਆਂ ਮੱਖਣ ਦੀਆਂ ਰੋਟੀਆਂ ਪਕਾ ਪਕਾ ਪਈ ਦੇ ਦੀ। ਇੱਥੇ ਹੀਰ ਨੇ ਦੁਪਹਿਰੀ ਫਿਰ ਰੋਟੀ ਲੈ ਕੇ ਦੁਪਹਿਰ ਦੀ ਜਾਣੀ ਕਰਨੀ, ਜਿਵੇਂ ਬੇਲੇ ਨੇ ਮੱਝਾਂ ਖੋਲੀਆਂ ਹੋਣੀਆਂ ਕਿੰਨੇ ਇਹਨੇ ਜਾਣਾ ਕਰਨਾ ਰੋਟੀ ਲੈ ਕੇ, ਉਹੀ ਦੇਸੀ ਘਿਓ ਦੀ। ਤੇ ਇਹਨਾਂ ਦੀ ਮੁਲਾਕਾਤ ਹੋਣ ਲੱਗ ਪਈ ਤੇ ਇੱਥੇ ਇੱਕ ਹੋਰ ਵਿੱਚ ਆ ਗਿਆ ਵਿਲਨ, ਹੀਰ ਦਾ ਚਾਚਾ ਸੀ, ਉਹਦਾ ਨਾਂ ਸੀ ਕੈਦੋ। ਉਹਨੇ ਨਾਲ ਧਿਆਨ ਰੱਖਣਾ ਸ਼ੁਰੂ ਕਰ ਦਿੱਤਾ, ਉਹਨੂੰ ਜ਼ਰਾ ਸ਼ੱਕ ਹੋ ਗਿਆ ਇਹਨਾਂ ਦੇ ਬਾਰੇ। ਉਹਨੇ ਫਿਰ ਆ ਕੇ ਨਾ ਹੀਰ ਦੇ ਬਾਪ ਚੂਚਕ ਨੂੰ ਦੱਸਿਆ ਕਿ ਇਹ ਜਿਹੜਾ ਤੂੰ ਮੁਲਾਜ਼ਮ ਰੱਖਿਆ ਵੇ, ਇਹਦੇ ਨਾਲ ਹੀਰ ਜਿਹੜੀ ਹੈ ਨਾ ਸਾਡੀ ਇੱਜ਼ਤ, ਖਾਨਦਾਨ ਦੀ ਇੱਜ਼ਤ ਮਿੱਟੀ ਵਿੱਚ ਮਿਲਾਉਣ ਦੇ ਚੱਕਰ ਵਿੱਚ। ਉਹਨੇ ਕੋਈ ਨਾ ਮੰਨਿਆ, ਉਹਨੇ ਤੂੰ ਐਵੇਂ ਲੱਗੇ ਐਵੇਂ। ਫਿਰ ਇੱਕ ਦਿਨ ਇੰਝ ਹੋਇਆ, ਹੀਰ ਦੁਪਹਿਰਾਂ ਦੇ ਟਾਈਮ ਤੇ ਜੇ ਫਿਰ ਰੋਟੀ ਲੈ ਕੇ ਗਈ ਰਾਂਝੇ ਵਾਸਤੇ ਤੇ ਕੈਦੋ ਨੇ ਚੂਚਕ ਨੂੰ ਨਾਲ ਲਿਆ, ਹੀਰ ਦੇ ਬਾਪ ਨੂੰ ਜਾ ਕੇ ਵਹਾਇਆ, ਮੁਸ਼ਾਹਦਾ ਕਰਾਇਆ ਉਹਨਾਂ ਦੀ ਮੁਲਾਕਾਤ ਦਾ। ਤੇ ਜੇ ਫਿਰ ਚੂਚਕ ਨੇ ਵੇਖਿਆ ਤੇ ਉਹਨੂੰ ਗੁੱਸਾ ਚੜ੍ਹ ਗਿਆ। ਉਹਨੇ ਉਸੇ ਵੇਲੇ ਰਾਂਝੇ ਨੂੰ ਨੌਕਰੀ ਤੋਂ ਕੱਢ ਦਿੱਤਾ ਤੇ ਘਰ ਲਿਆ ਕੇ ਨਾ ਹੀਰ ਦਾ ਰਿਸ਼ਤਾ ਕਰ ਦਿੱਤਾ ਸੈਦੂ ਖੇੜੇ ਨਾਲ। ਰੰਗਪੁਰ ਦਾ ਰਹਿਣ ਵਾਲਾ ਸੀ ਤੇ ਉਹਦੇ ਨਾਲ ਉਹਦਾ ਰਿਸ਼ਤਾ ਕਰ ਦਿੱਤਾ। ਤੇ ਉਹਦੀ ਉਮਰ ਵੀ ਕਾਫੀ ਜ਼ਿਆਦਾ ਸੀ ਤੇ ਉਹਦੀ ਬੀਵੀ ਜਿਹੜੀ ਪਹਿਲੀ ਫੌਤ ਹੋ ਗਈ ਸੀ, ਰੰਡਾ ਸੀ, ਤੇ ਉਹਦੇ ਨਾਲ ਉਹਦੇ ਵਾਲਦ ਨੇ ਉਹਦਾ ਰਿਸ਼ਤਾ ਕਰ ਦਿੱਤਾ। ਵੈਸੇ ਹੀਰ ਨੇ ਤੇ ਉਹਨੂੰ ਆਪਣਾ ਹਾਮਦ ਮੰਨਣ ਤੋਂ ਇਨਕਾਰ ਕਰ ਦਿੱਤਾ, ਬਲ ਇੱਕ ਜ਼ਬਰਦਸਤੀ ਉਹਦੀ ਸ਼ਾਦੀ ਹੋ ਗਈ ਤੇ ਉਹ ਹੀਰ ਨੂੰ ਲੈ ਕੇ ਰੰਗਪੁਰ ਟੁਰ ਗਿਆ। ਤੇ ਦੂਸਰੇ ਪਾਸੇ ਰਾਂਝਾ ਜਿਹੜਾ ਉਹਦੀ ਇੱਕ ਸਾਧੂ ਨਾਲ ਮੁਲਾਕਾਤ ਹੋ ਗਈ। ਉਹ ਸਾਧੂ ਨਾਲ ਮੁਲਾਕਾਤ ਕਰਕੇ ਨਾਲ ਉਹਦੇ ਰਹਿਣਾ ਸ਼ੁਰੂ ਕਰ ਦਿੱਤਾ ਤੇ ਰਾਂਝਾ ਜੋਗੀ ਬਣ ਗਿਆ। ਉਹਨੇ ਕੰਨਾਂ 'ਚ ਦਵਾਂ 'ਚ ਮੁੰਦਰਾਂ ਪਾ ਲਈਆਂ ਤੇ ਰੰਗਪੁਰ ਦੀਆਂ ਗਲੀਆਂ ਵਿੱਚ ਚੱਕਰ ਲਾਣੇ ਸ਼ੁਰੂ ਕਰ ਦਿੱਤੇ। ਰੰਗਪੁਰ ਦੀ ਗਲੀਆਂ ਵਿੱਚ ਜੋਗੀ ਬਣ ਕੇ ਉਹਨੇ ਚੱਕਰ ਲਾਣੇ ਸ਼ੁਰੂ ਕਰ ਦਿੱਤੇ। ਜਿਸ ਵੇਲੇ ਇਹ ਖਬਰ ਪਹੁੰਚੀ ਹੀਰ ਤੱਕ ਕਿ ਰਾਂਝਾ ਜੋਗੀ ਬਣ ਗਿਆ ਵੇ ਤੇ ਇੱਥੇ ਹੁਣ ਰੰਗਪੁਰ ਵਿੱਚ ਆਉਂਦਾ, ਰੋਜ਼ ਚੱਕਰ ਲਾਉਂਦਾ ਵੇ। ਆਸਤਾ ਕਦੇ ਕਦੇ ਉਹਨੇ ਉੱਥੇ ਹੀ ਰਹਿਣਾ ਕਰਨਾ। ਇੱਕ ਦਿਨ ਕਰਨੀ ਇੰਝ ਹੋਈ ਕਿ ਹੀਰ ਨੂੰ ਸੱਪ ਲੜ ਗਿਆ ਤੇ ਕਾਫੀ ਜ਼ਿਆਦਾ ਇਲਾਜ ਦਾ ਕਰਵਾਉਂਦੇ ਰਹੇ ਤੇ ਕੋਈ ਨਾ ਹੱਲ ਕੋਈ ਵੀ ਨਿਕਲਿਆ। ਫਿਰ ਕਿਸੇ ਉਹਨਾਂ ਨੂੰ ਦੱਸਿਆ ਕਿ ਜਿਹੜਾ ਕੋਈ ਦਿਨਾਂ ਤੋਂ ਜੋਗੀ ਸਾਡੇ ਪਿੰਡ ਵਿੱਚ ਆ ਰਿਹਾ ਵੇ, ਇਹ ਸੱਪ ਦਾ ਇਲਾਜ ਉਹ ਜੋਗੀ ਕਰ ਸਕਦਾ ਵੇ। ਇੱਥੇ ਹੀਰ ਦੀ ਇੱਕ ਸਹੇਲੀ, ਉਹਨੂੰ ਇਹ ਸਾਰੀ ਇਹਨਾਂ ਦੀ ਕਹਾਣੀ ਬਾਰੇ, ਇਹਨਾਂ ਦੀ ਲਵ ਸਟੋਰੀ ਬਾਰੇ ਕੋ ਪਤਾ ਸੀ। ਉਹਨੇ ਫਿਰ ਬੁਲਾਇਆ ਉਹਨੂੰ ਜੋਗੀ ਨੂੰ, ਨਾਲੇ ਇਹਦਾ ਇਹ ਕਿ ਜਿੱਥੇ ਸੱਪ ਲੜਿਆ ਸੱਪ ਦਾ ਅਸਰ ਉਹਨੇ ਖਤਮ ਕੀਤਾ ਤੇ ਉਹਦੀ ਸਹੇਲੀ ਨੇ ਨਾਲ ਹੋ ਕੇ ਉਹਨੂੰ ਨਸਾ ਛੜਿਆ, ਹੀਰ ਨੂੰ ਰਾਂਝੇ ਦੇ ਨਾਲ ਨਸਾ ਛੜਿਆ। ਜਿਸ ਉਹ ਕਿਤੇ ਗੱਲ ਖੇੜਿਆਂ ਨੂੰ ਪਤਾ ਲੱਗੀ ਤੇ ਖੇੜਿਆਂ ਨੇ ਰਾਂਝੇ ਨੂੰ ਫੜ ਕੇ ਤੇ ਮਾਰਿਆ ਕੁੱਟਿਆ। ਕੁਝ ਇਹ ਲਿਖਦੇ ਨੇ ਕਿ ਸਿਆਲਾਂ ਨੇ ਫੜ ਕੇ ਰਾਂਝੇ ਨੂੰ ਮਾਰ ਦਿੱਤਾ ਤੇ ਹੀਰ ਨੂੰ ਫਿਰ ਵਾਪਸ ਲੈ ਗਏ।
ਤੇ ਜਿਸ ਵਕਤ ਹੀਰ ਨੂੰ ਰਾਂਝੇ ਦੀ ਮੌਤ ਦਾ ਪਤਾ ਲੱਗਾ ਤੇ ਉਹ ਕਬਰ ਤੇ ਜਿਸ ਵੇ ਹਾਜ਼ਰ ਹੋਈ ਆਈ ਤੇ ਉਹ ਸਦਮਾ ਹੀ ਨਾ ਬਰਦਾਸ਼ਤ ਕਰ ਸਕੀ, ਉਹਦੀ ਵੀ ਉੱਥੇ ਮੌਤ ਹੋ ਗਈ। ਲਿਖਣ ਵਾਲੇ ਲਿਖਦੇ ਨੇ ਕਿ ਝੰਗ ਵਿੱਚ ਇਹਨਾਂ ਦੋਵਾਂ ਦਾ ਫਿਰ ਕਬਰ ਬਣਾ ਦਿੱਤੀ ਗਈ ਦੋਵਾਂ ਦੀ, ਜਿਹੜੀ ਕਿ ਅੱਜ ਵੀ ਉੱਥੇ ਮੌਜੂਦ ਹੈ। ਤੇ ਇਹ ਪਿਆਰਿਓ ਕਹਾਣੀ ਸੀ ਹੀਰ ਰਾਂਝੇ ਦੀ ਮੁਖਤਸਰ ਜੀ, ਜਿਹੜੀ ਮੈਂ ਤੁਹਾਨੂੰ ਦੱਸੀ ਹੈ। ਕਹਾਣੀ ਤਾਂ ਕਾਫੀ ਲੰਮੀ ਹੈ ਪਰ ਮੈਂ ਤੁਹਾਨੂੰ ਜ਼ਰਾ ਮੁਖਤਸਰ ਕਰਕੇ ਦੱਸੀ ਹੈ। ਅਗਰ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਲਾਈਕ ਕਰੋ, ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਚੈਨਲ ਨੂੰ, ਤਾਂ ਕਿ ਆਉਣ ਵਾਲੀ ਹਰ ਨਵੀਂ ਵੀਡੀਓ ਤੁਹਾਡੇ ਤੱਕ ਟਾਈਮ ਨਾਲ ਪਹੁੰਚ ਸਕੇ।